अस्सलाम वालेकुम। सियाणे कहते हैं भी ग्यारी का पता बारी नूं लगदा जदों लस्सी नहीं लगदी। ये अखाण मैं अज तो 6 महीने पहला जदों किसानां दे नाल उन्हां दी कणकां नहीं खरीदियां जा रहीआं सी ते उन्हां नाल जदों ये हालात सीगे ना, जदों मैं एक वीडियो दे विच कहा सी ते मैं कहा सी अस्सलाम वालेकुम। वज़ीर आला पंजाब जनाब मरीम नवाज साहबा, हकूमत पंजाब ने जिहड़ी कबर ਜ਼ਿਮੀਂਦਾਰਾਂ ते किसानां वास्ते खोदी है ना, एक गल याद रखियो, किसानां ने चीह वट जाणियां, टाइम औखा सौखा टपा जाना। ਇਹਦੇ ਵਿੱਚ ਡਿੱਗਣਾ ਕਿਹਨਾਂ ਨੇ ਆ? ਇਹਨਾਂ ਗਰੀਬਾਂ ਨੇ ਤੇ ਮਜ਼ਦੂਰਾਂ ਨੇ। ਸਿਆਣੇ ਕਹਿੰਦੇ ਆ ਵੀ ਗਿਆਰੀ ਦਾ ਪਤਾ ਬਾਰੀ ਨੂੰ ਲੱਗਦਾ ਜਦੋਂ ਲੱਸੀ ਨਹੀਂ ਲੱਭਦੀ। ਇਹ 2024 ਤਾਂ ਨਿਕਲ ਜਾਣਾ ਆ, ਇਹ ਗਿਆਰੀ ਆ ਤੇ ਬਾਰੀ ਹੈਗੀ ਆ 2025। ਯਾਦ ਰੱਖਿਓ, 100 ਦੇ ਵਿੱਚੋਂ 70 ਜ਼ਿਮੀਂਦਾਰਾਂ ਨੇ ਖਾਣ ਜੋਗੀ ਕਣਕ ਲਾਣੀ ਆ ਤੇ ਉਸ ਟਾਈਮ ਕਣਕ ਜਿਹੜੀ ਆ ਆਟਾ ਲੱਭਿਆ ਨਹੀਂ ਲੱਭਣਾ। ਪਹਿਲੇ ਤਾਂ ਕਹਿੰਦੇ ਸੀ ਨਾ ਕਿ ਆਟਾ ਜਿਹੜਾ ਆ ਲਾਈਨਾਂ 'ਚ ਲੱਗ ਕੇ ਲੱਭਦਾ ਰਿਹਾ ਆ। ਯਕੀਨ ਕਰੋ 2025 ਦੇ ਵਿੱਚ ਲਾਈਨਾਂ 'ਚ ਲੱਗ ਕੇ ਵੀ ਆਟਾ ਨਹੀਂ ਲੱਭਣਾ ਹੈ। ਵੀ ਇਹ ਪਤਾ ਜਦੋਂ ਲੱਗੂਗਾ ਜਦੋਂ ਕਿਸਾਨਾਂ ਨੇ ਕਣਕ ਕੱਢਣੀ, ਜਦੋਂ ਸਾਰਿਆਂ ਦੇ ਜਿਹੜੇ ਹੋਸ਼ ਆ ਨਾ ਉਹ ਟਿਕਾਣੇ ਆ ਜਾਣਗੇ। ਤੇ ਹਰ ਅਮਲ ਦਾ ਨਾ ਇੱਕ ਰੱਦੇ ਅਮਲ ਹੁੰਦਾ, ਉਹ ਭਾਵੇਂ ਜਦੇ ਆ ਜਾਵੇ ਤੇ ਕਹਿੰਦੇ ਆ ਵੀ ਉਹ ਅਮਲ ਨਾਲੋਂ ਨਾ ਥੋੜਾ ਜਿਹਾ ਸਖਤ ਹੁੰਦਾ, ਬਲਕਿ ਬਾਹਲਾ ਸਖਤ ਹੁੰਦਾ। ਉਹ ਜਦੇ ਆ ਜਾਵੇ ਜਾਂ ਉਹ ਕੁਝ ਦੇਰ ਬਾਅਦ ਆਵੇ ਜਾਂ ਉਹਦੇ ਤੇ ਵਾਹਵਾ ਸਾਰਾ ਚਿਰ ਲੱਗ ਜਾਵੇ, ਪਰ ਉਹਦਾ ਜਿਹੜਾ ਰੱਦੇ ਅਮਲ ਨਾ ਉਹ ਆਣਾ ਜ਼ਰੂਰ ਹੁੰਦਾ। ਤੇ ਅੱਜ ਕੱਲ ਨਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਗੱਲ ਬਿਲਕੁਲ ਟ੍ਰੈਂਡਿੰਗ ਦੇ ਵਿੱਚ ਆ ਵੀ ਕਣਕ ਜਿਹੜੀ ਆ ਨਾ ਉਹ ਆਪਣੇ ਖਾਣ ਜੋਗੀ ਲਾਓ। ਇਹ ਇੱਥੇ ਤੱਕ ਨੌਬਤ ਕਿੱਦਾਂ ਪਹੁੰਚੀ, ਇਹ ਕਿਉਂ ਹੋਇਆ? ਕਿਉਂਕਿ ਸਾਡੀ ਸਰਕਾਰਾਂ ਨੇ ਕਿਸਾਨ ਦੇ ਨਾਲ ਜ਼ੁਲਮ ਕੀਤਾ ਔਰ ਧੋਖਾ ਕੀਤਾ। ਝਾਂਸਾ ਦਿੱਤਾ ਕਿਸਾਨ ਨੂੰ ਵੀ ਉਹਨੂੰ ਰੇਟ ਦੱਸਿਆ 3900 ਰੁਪਈਆ, ਤੇ ਉਹ ਸਾਰੇ ਜ਼ਿਮੀਂਦਾਰਾਂ ਨੇ ਆਪਣੀ ਔਕਾਤ ਤੋਂ ਵੱਧ ਕੇ ਜਿਹੜੀ ਆ ਨਾ ਉਹ ਕਣਕ ਗੱਡੀ ਵੀ ਸਾਡੇ ਜਿਹੜੀ ਮੁਲਕ ਦੇ ਜਿਹੜਾ ਇਹ ਕਣਕ ਜਿਹੜੀ ਆ ਨਾ ਉਹ ਪੂਰੀ ਹੋ ਜਾਵੇ। ਪਰ ਤੁਸੀਂ ਕਿਸਾਨ ਦੇ ਨਾਲ ਕੀ ਕੀਤਾ ਵੀ 3900 ਰੁਪਈਆ ਤਾਂ ਛੱਡੋ ਜਾਂ 3000 ਜਾਂ 3500 ਕੀਮਤ ਨੂੰ ਤੁਸੀਂ ਛੱਡੋ। ਤੁਸੀਂ ਕਿਹਾ ਵੀ ਅਸੀਂ ਕਣਕ ਜਿਹੜੀ ਆ ਵੀ ਖਰੀਦਣੀ ਕੋਈ ਨਹੀਂ, ਸਾਨੂੰ ਤਾਂ ਲੋੜ ਹੀ ਕੋਈ ਨਹੀਂ। ਤੇ ਕਿਸਾਨਾਂ ਨੇ ਜਿਹੜੀ ਆਪਣੀ ਉਹ ਕਣਕ ਆ ਨਾ ਉਹ 2000 ਰੁਪਈਏ ਮਣ, 2500 2200 ਰੁਪਈਏ ਮਣ ਜਿਹੜੀ ਉਹ ਵੇਚੀ। ਤੇ ਤੁਸੀਂ ਇਸ ਗੱਲ ਦਾ ਅੰਦਾਜ਼ਾ ਨਹੀਂ ਲਾ ਸਕਦੇ ਵੀ ਕਿਸਾਨ ਨੂੰ ਕਿੰਨਾ ਨੁਕਸਾਨ ਹੋਇਆ। ਕਿਸਾਨ ਨੇ ਆਪਣੀ ਕੋਈ ਹੋਰ ਫਸਲ ਵੀ ਨਾ ਲਾਈ, ਕਣਕ ਸਾਰੀ ਦੀ ਸਾਰੀ ਕਣਕ ਗੱਡੀ, ਫਿਰ ਉਸ ਤੋਂ ਬਾਅਦ ਉਹਨੂੰ ਨੁਕਸਾਨ ਹੋਇਆ ਅੱਧੋ ਅੱਧ। ਮੁਨਾਫਾ ਤਾਂ ਤੁਸੀਂ ਇੱਕ ਪਾਸੇ ਰੱਖ ਦਿਓ, ਕਿਉਂਕਿ ਜਦੋਂ ਬਾਈ ਕੋਈ ਵੀ ਬੰਦਾ ਕਿਸੇ ਸ਼ੈ ਦਾ ਕੋਈ ਰੇਟ ਸੁਣਦਾ ਨਾ ਉਹ ਆਪਣੇ ਖਰਚੇ ਵੀ ਉਸੇ ਹਿਸਾਬ ਨਾਲ ਵਧਾ ਲੈਂਦਾ। ਉਹਨੇ ਕਿਹਾ ਵੀ ਮੇਰੀ 40-50 ਮਣ ਵੀ ਆ ਗਈ ਤੇ ਮੇਰੀ ਕਣਕ ਤਾਂ ਹੈਗੀ ਆ ਜਨਾਬ ਜੀ 2 ਲੱਖ ਰੁਪਈਏ ਦਾ ਕਿੱਲਾ, ਤੇ ਉਹਦਾ ਕਿੱਲਾ ਨਹੀਂ ਵਿਕਿਆ ਜਨਾਬ ਜੀ ਲੱਖ ਰੁਪਈਏ ਦਾ, ਤੇ ਉਹਨੇ ਆਪਣੇ ਖਰਚੇ ਵੀ ਵਧਾਏ ਤੇ ਉਹਨੇ ਬਹੁਤ ਸਾਰਾ ਵੀ ਇੰਨਾ ਨੁਕਸਾਨ ਕੀਤਾ ਵੀ ਤੁਸੀਂ ਉਸ ਗੱਲ ਦਾ ਅੰਦਾਜ਼ਾ ਨਹੀਂ ਕਰ ਸਕਦੇ। ਹੁਣ ਕਿਸਾਨ ਜਿਹੜਾ ਆ ਉਹ ਕਣਕ ਕਿਉਂ ਲਾਵੇ? ਕਿਸਾਨ ਹੁਣ ਇਹ ਸੋਚਦਾ ਵੀ ਮੈਂ ਉਹ ਵਾਹੀ ਕਰੂੰਗਾ ਜਿਹਦੇ ਵਿੱਚੋਂ ਮੈਨੂੰ ਕੋਈ 4 ਅੰਨੇ ਬਚਣ। ਹੁਣ ਵੀ ਅਗਰ ਰੇਟ 4000 ਜਾਂ 3500 ਰੁਪਈਆ ਵੀ ਹੋਵੇ ਨਾ ਤੇ ਕਿਸਾਨ ਦੇ ਖਰਚੇ ਪੂਰੇ ਹੁੰਦੇ ਆ। ਹਿਸਾਬ ਤਾਂ ਲਾ ਕੇ ਦੇਖੋ, ਇਹ ਜਿਹੜੇ ਤੁਹਾਡੇ ਮੁਆਸ਼ੀਦਾਨ ਆ ਜਿਹੜੇ ਉੱਥੇ ਬੈਠੇ ਏਸੀਆਂ ਦੇ ਵਿੱਚ ਖਰਚੇ ਬਣਾ ਕੇ ਤੇ ਉਹਨਾਂ ਨੂੰ ਕਿਸਾਨਾਂ ਦੇ ਕੋਲ ਭੇਜੋ, ਸਾਡੇ ਕੋਲ ਭੇਜੋ, ਅਸੀਂ ਦੱਸਦੇ ਹਾਂ ਵੀ ਇਹਦੇ ਖਰਚੇ ਕੀ ਆ, ਸਾਨੂੰ ਕਿੰਨੇ 'ਚ ਪੈਂਦੀ ਆ ਤੇ ਸਾਡੀ ਕੀ ਰੇਟ ਇਹ ਵਿਕੇ ਤਾਂ ਫਿਰ ਸਾਨੂੰ ਕਿਸਾਨ ਨੂੰ ਕੋਈ ਫਾਇਦਾ ਹੁੰਦਾ, ਤਾਂ ਉਹਦਾ ਘਰ ਚੱਲਦਾ। ਤੁਸੀਂ ਤਾਂ ਰੋਟੀ ਕਰ ਦਿੱਤੀ 10 ਰੁਪਏ ਦੀ, ਉੱਤੇ ਬਹਿ ਕੇ ਕਰਤੀ। ਹੁਣ ਤੁਸੀਂ ਇਹ ਦੱਸੋ, ਮੈਂ ਖੈਰ ਰੋਟੀ ਖਾਣ ਵਾਲਿਆਂ ਦੀ ਗੱਲ ਨਹੀਂ ਹੈਗੀ, ਲੇਕਿਨ ਹੁਣ ਤੁਸੀਂ ਇਹ ਦੱਸੋ ਵੀ ਉਹਨੇ 10 ਰੁਪਏ ਜਿਨ੍ਹਾਂ ਨੇ ਰੋਟੀ ਖਾਈ ਆ ਉਹ ਹੁਣ ਕਣਕ ਪੈਦਾ ਕਰਕੇ ਦੇਣਗੇ? ਔਖਾ ਉਹਨਾਂ ਨੂੰ ਵੀ ਕਣਕ ਜਿਹੜੀ ਆ ਉਹ 10 ਰੁਪਏ ਰੋਟੀ ਦੇ ਹਿਸਾਬ ਨਾਲ ਸਾਨੂੰ ਪੈਦਾ ਕਰਕੇ ਦਿਓ। ਕੌਣ ਕਰਕੇ ਦਊਗਾ? ਤੁਸੀਂ ਕਰਨਾ ਸੀ, ਤੁਸੀਂ ਕਿਸਾਨ ਕੋਲੋਂ ਪੂਰੇ ਰੇਟ ਦੇ ਨਾਲ ਖਰੀਦਦੇ। ਅੱਗੇ ਤੁਸੀਂ 10 ਦੀ ਕਰਦੇ, 8 ਦੀ ਕਰਦੇ, 5 ਦੀ ਕਰਦੇ, ਮੁਫਤ ਵੰਡਦੇ। ਉਹ ਤਾਂ ਅਸੀਂ ਤੁਹਾਡਾ ਉਹ ਫਿਰ ਨਾਰੇ ਵੱਜਣੇ ਸੀ ਤੁਹਾਡੇ। ਜਾਂ ਫਿਰ ਕਿਸਾਨ ਨੂੰ ਦੱਸੋ ਵੀ ਇਸ ਤਰੀਕੇ ਨਾਲ ਤੂੰ ਲਾ। ਖਾਦ ਜਿਹੜੀ ਆ, ਖਾਦ ਦਾ ਰੇਟ ਕਿੱਥੇ ਆ? 12000 13000 ਰੁਪਏ ਦੀ DAP। ਯੂਰੀਏ ਦਾ ਕੀ ਰੇਟ ਆ? ਬਿਜਲੀ ਜਿਹੜੀ ਚੱਲਦੀ ਪਈ ਆ 1200 ਰੁਪਈਆ ਘਰ ਕੀ ਪੈਂਦੀ ਆ। ਠੇਕਾ ਕਿੱਥੇ ਹੈਗਾ ਆ? ਕਿਸਾਨ ਕਿਵੇਂ ਲਾਵੇ? ਉਹਨੂੰ ਕੋਈ ਤਰੀਕਾ ਸਮਝਾਓ ਤਾਂ ਸਹੀ। ਜੇ ਉਹ 35-40 ਮਣ ਲੈ ਵੀ ਲੈਂਦਾ ਤੇ ਉਹਦਾ ਤਾਂ ਖਰਚਾ ਵੀ ਨਹੀਂ ਪੂਰਾ ਹੁੰਦਾ। ਉਹ 3000 ਜਾਂ 3500 ਜਿਹੜਾ ਹੁਣ ਰੇਟ ਆ 2500 ਰੁਪਈਆ ਜਾਂ 2600 ਰੁਪਈਆ, ਇਸ ਹਿਸਾਬ ਦੇ ਵਿੱਚ ਤਾਂ ਉਹਦਾ ਬਿਲਕੁਲ ਵੀ ਨਿਜ਼ਾਮ ਉਹ ਸਰਾਸਰ ਘਾਟੇ ਦੇ ਵਿੱਚ ਆ। ਉਹ ਕਿਵੇਂ ਘਰੋਂ ਪੈਸੇ ਲਾ ਕੇ ਤੇ ਉਹ ਪੈਦਾ ਕਰਕੇ ਦੇ ਦੇਵੇ? ਕਿੰਨਾ ਕੁ ਇੱਥੇ ਅੱਗੇ ਕਿਸਾਨ ਜਿਹੜਾ ਖੁਸ਼ਹਾਲ ਹੈਗਾ ਆ ਜਿਹੜਾ ਉਹ ਕਰੇ, ਜਾਂ ਕੋਈ ਸਰਕਾਰਾਂ ਨੇ ਉਹਨੂੰ ਸਬਸਿਡੀ ਦਿੱਤੀ ਹੋਈ ਹੋਵੇ, ਕੋਈ ਉਹਦੇ ਨਾਲ ਤਾਵਨ ਕੀਤਾ ਹੋਇਆ ਹੋਵੇ, ਫਿਰ ਤਾਂ ਉਹਦਾ ਗਲਾ ਘੁੱਟ ਵੀ ਲਓ, ਚਲੋ ਕੋਈ ਗੱਲ ਨਹੀਂ। ਤੇ ਫਿਰ ਤੁਸੀਂ ਹੁਣ ਪਿੱਛੇ ਜੀ ਉਹ ਕਿਸੇ ਆੜਤੀ ਨੇ ਜੀ 2800 ਰੁਪਈਆ ਕਣਕ ਖਰੀਦ ਵੀ ਲਈ
ਤੇ ਤੁਸੀਂ ਕਾਨੂੰਨ ਪਾਸ ਕਰਤਾ ਵੀ 2675 ਰੁਪਏ ਦੇ ਉੱਤੋਂ ਜੇ ਕਿਸੇ ਨੇ ਕਣਕ ਖਰੀਦੀ ਉਹਨੂੰ 5 ਸਾਲ ਵਾਸਤੇ ਕੈਦ ਤੇ ਉਹਦੇ ਉੱਤੇ ਜੁਰਮਾਨਾ ਤੇ ਇਹ ਤੇ ਉਹ। ਕਿਸਾਨ ਕਿਵੇਂ ਕਣਕ ਲਾਵੇ? ਹੁਣ ਤੁਸੀਂ ਡੀਸੀ ਦੀ ਡਿਊਟੀ ਲਾ ਰਹੇ ਆ, ਏਸੀ ਦੀ ਡਿਊਟੀ ਲਾ ਰਹੇ ਆ, ਹੁਣ ਜਨਾਬ ਜੀ ਮਹਿਕਮਾ ਜ਼ਰਾਅਤ ਵਾਲੇ ਭੱਜੇ ਫਿਰਦੇ ਆ ਵੀ ਕਿਸਾਨ ਨੂੰ ਕਿਸੇ ਤਰ੍ਹਾਂ ਇਸ ਗੱਲ ਤੇ ਲਿਆਓ ਵੀ ਉਹ ਕਣਕ ਲਾਵੇ। ਹੁਣ ਤੁਸੀਂ ਆਪ ਕਿਸਾਨ ਨੂੰ ਕਹੋਗਾ ਵੀ ਉਹ ਕਣਕ ਲਾਵੇ, ਪਰ ਤੁਸੀਂ ਕਿਹੜੇ ਮੂੰਹ ਨਾਲ ਕਹੋਗੇ? ਤੁਸੀਂ ਕਿਸਾਨ ਨੂੰ ਕਿਸਾਨ ਮਾਫੀਆ ਕਿਹਾ, ਸਭ ਤੋਂ ਵੱਡਾ ਮਾਫੀਆ ਤੁਸੀਂ ਉਹਨੂੰ ਮਾਫੀਆ ਕਹਿੰਦੇ ਆ, ਤੇ ਹੁਣ ਤੁਸੀਂ ਕਹਿੰਦੇ ਆ ਵੀ ਉਹ ਕਣਕ ਪੈਦਾ ਕਰਕੇ ਦੇਵੇ। ਉਹਨੇ ਉਹ ਫਸਲ ਲਾਣੀ ਆ, ਉਹ ਆਪਣੇ ਖਾਣ ਜੋਗੀ ਲਾਊਗਾ, ਉਹ ਫਸਲ ਲਾਊਗਾ ਜਿਹਦੇ ਵਿੱਚ ਉਹਨੂੰ 4 ਆਨੇ ਬਚਣਗੇ, ਉਹਨੂੰ ਜਿਹਦੇ ਵਿੱਚ ਖਰਚਾ ਉਹਦਾ ਘੱਟ ਹੋਊਗਾ। ਹਾਂ, ਜੇ ਤੁਸੀਂ ਲਵਾਣੀ ਆ ਤੁਸੀਂ ਕਿਸਾਨ ਨੂੰ ਡੀਏਪੀ, ਹੁਣ ਇੱਥੇ ਤੱਕ ਤੁਹਾਡੇ ਤੇ ਇਤਬਾਰ ਨਹੀਂ ਹੈ ਕਿਸਾਨ ਨੂੰ। ਹੁਣ ਤਾਂ ਜੇ ਤੁਸੀਂ ਰੇਟ ਕੱਢੋ ਵੀ ਤਾਂ ਵੀ ਉਹਨੇ ਇਸ ਪਾਸੇ ਸੌਖਾ ਜਿਹਾ ਨਹੀਂ ਆਣਾ ਹੈਗਾ, ਕਿਉਂਕਿ ਤੁਹਾਡਾ ਕੀ ਪਤਾ ਜਦੋਂ ਕਣਕ ਆਵੇ ਤੁਸੀਂ ਮੁਕਰ ਜੇ, ਤੁਸੀਂ ਕਹੋ ਜੀ ਅਸੀਂ ਤਾਂ ਲੈਣੀ ਕੋਈ ਨਹੀਂ ਹੈਗੀ। ਤੁਸੀਂ ਕਣਕ ਅਸਲ 'ਚ ਖਰੀਦਣੀ ਹੁੰਦੀ ਆ ਬਾਹਰੋਂ, ਕਮਿਸ਼ਨ ਆਂਦਾ ਬਾਹਰੋਂ, ਉਹ ਤੁਸੀਂ ਫਾਰਨ ਤੋਂ ਮਹਿੰਗੀ ਲੈ ਲੈਣੀ ਆ, ਕਿਸਾਨ ਨੂੰ 4 ਰੁਪਏ ਨਹੀਂ ਦੇਣੇ ਹੈਗੇ ਵੀ ਇਹਦਾ ਭਲਾ ਨਾ ਹੋ ਜਾਵੇ। ਮੇਰਾ ਇਸ ਵੀਡੀਓ ਦੇ ਨਾਲ ਇਹ ਗੱਲ ਨਹੀਂ ਹੈਗੀ ਕਿ ਮੈਂ ਜ਼ਿਮੀਂਦਾਰ ਭਰਾਵਾਂ ਨੂੰ ਇਹ ਗੱਲ ਕਵਾਂ ਵੀ ਨਾ ਯਾਰ ਤੁਸੀਂ ਨਾ ਲਾਓ, ਯਾਰ ਲਾਣੀ ਚਾਹੀਦੀ ਆ। ਕਿ ਜੇ ਅਸੀਂ ਨਹੀਂ ਲਾਵਾਂਗੇ, ਇਹ ਜਿਹੜੀ ਕਣਕ ਆ ਨਾ ਇਹ ਹੈ ਜੀ ਵਾਹੀ ਹੈਗੀ ਆ, ਤੇ ਸਾਡੇ ਇਹ ਮੇਜਰ ਇਹ ਵੱਡੀ ਫਸਲ ਦੇ ਵਿੱਚ ਹੁੰਦਾ। ਜੇ ਅਸੀਂ ਨਾ ਲਾਵਾਂਗੇ ਨਾ ਇਹਦੇ ਨਾਲ ਸਾਡੇ ਮੁਲਕ ਦਾ, ਇਹ ਜਿਹੜੇ ਉੱਤੇ ਬੈਠੇ ਆ ਉਹਨਾਂ ਨੂੰ ਇਸ ਗੱਲ ਦੀ ਸੋਚ ਨਹੀਂ ਹੈ, ਇਹ ਮੁਲਕ ਦਿਵਾਲੀਆ ਹੋਣ ਦੇ ਪਾਸੇ ਚੱਲ ਜਾਊਗਾ ਜੇ ਅਸੀਂ ਕਣਕ ਨਾ ਕੱਢਾਂਗੇ। ਇਹਨਾਂ ਨੂੰ ਪਤਾ ਜਦੋਂ ਲੱਗੂਗਾ, ਹੋਸ਼ ਦੇ ਨਾਖਣ ਜਦੋਂ ਆਣਗੇ। ਮੈਂ ਤਾਂ ਇਹ ਨਹੀਂ ਕਹਿੰਦਾਗਾ ਵੀ ਤੁਸੀਂ ਕਣਕ ਨਾ ਲਾਓ, ਲੇਕਿਨ ਮੈਂ ਆਪਣੇ ਜਿਹੜੀ ਸਰਕਾਰਾਂ, ਸਾਡੀ ਜਿਹੜੀ ਵਜ਼ੀਰੇ ਆਲਾ ਪੰਜਾਬ ਮਰੀਮ ਨਵਾਜ਼ ਸ਼ਰੀਫ ਸਾਹਿਬ ਹੈਗੀਆਂ, ਮੈਂ ਉਹਨਾਂ ਨੂੰ ਇਹ ਗੱਲ ਕਰੂੰਗਾ ਵੀ ਕਿਸਾਨਾਂ ਨੂੰ ਕੋਈ ਚੀਜ਼ ਦਿਖਾਓ ਤਾਂ ਸਹੀ। ਕਿਸਾਨ ਨੂੰ ਜਿਹੜੀ ਆ ਖਾਦ ਸਸਤੀ ਡੀਏਪੀ 5-4 ਹਜ਼ਾਰ ਰੁਪਏ ਦੀ ਕਰਕੇ ਦਿਓ, 1000-1200 ਰੁਪਏ ਦਾ ਜਿਹੜਾ ਆ ਉਹ ਯੂਰੀਆ ਕਰਕੇ ਦਿਓ। ਆ ਜਿਹੜੀ ਬਿਜਲੀ ਆ ਇਹਨੂੰ ਕੋਈ ਸਸਤਾ ਕਰੋ, ਇਹਨੂੰ ਕੋਈ ਫਿਕਸ ਜਿਹੜੇ ਇਹਦੇ ਕੋਈ ਰੇਟ ਰੱਖੋ 5-7 ਰੁਪਏ ਇਹਦਾ ਕੋਈ ਯੂਨਿਟ ਦਾ ਉਹਦਾ ਖਰਚਾ ਹੋਵੇ, ਫੇਰ ਜਾ ਕੇ ਜ਼ਿਮੀਂਦਾਰ ਨੂੰ ਕੋਈ 4 ਆਨੇ ਬਚਣਗੇ। ਤੇ ਉਹ ਕਿਉਂ ਨਹੀਂ ਲਾਊਗਾ ਕਣਕ? ਉਹਨੇ ਜੇ ਲਾਣਾ ਨਹੀਂ ਤਾਂ ਉਹਨੇ ਖਾਣਾ ਕਿੱਥੋਂ ਆ? ਦੂਜੀ ਫਸਲਾਂ ਕਹਿੰਦਾ ਉਹਨੂੰ ਅਸਮਾਨ ਦੇ ਵਿੱਚ ਜਾਂ ਉਹਨੂੰ ਹਵਾ ਦੇ ਵਿੱਚ ਡਾ ਦੇਣਗੀਆਂ, ਐਡੀ ਗੱਲ ਨਹੀਂ ਹੈਗੀ। ਮੈਂ ਤਾਂ ਇਹੀ ਕਹੂੰਗਾ ਵੀ ਇਹਦਾ ਸਾਰੇ ਦੇ ਸਾਰੇ ਜਿਹੜੇ ਕਸੂਰਵਾਰ ਆ ਨਾ ਜਨਾਬ, ਉਹ ਸਾਡੇ ਵਜ਼ੀਰੇ ਆਲਾ ਪੰਜਾਬ ਹੈਗੀਆਂ, ਜਿਨ੍ਹਾਂ ਨੇ ਕਿਸਾਨ ਨੂੰ ਇਤਮਾਦ ਦੇ ਵਿੱਚ ਨਹੀਂ ਲਿੱਤਾ। ਹਾਂ, ਕੋਈ ਉਧਾਰ ਲੈ ਲੈਂਦੇ ਉਹਦੇ ਕੋਲੋਂ, ਖਰੀਦਦੇ 3000 ਨੂੰ ਖਰੀਦਦੇ, 3500 ਰੁਪਏ ਨੂੰ ਖਰੀਦਦੇ। ਕਿਸਾਨ ਨੂੰ ਤਾਂ ਲੁੱਟਿਆ ਲੋਕਾਂ ਨੇ। 1 ਸਾਲ ਹੋ ਗਿਆ ਪੂਰਾ, ਕਿਸਾਨ ਦੇ ਪੱਲੇ ਕੋਈ ਸ਼ੈ ਨਹੀਂ ਪਈ ਹੈਗੀ। ਇਹ ਗੱਲਾਂ ਸਾਰੀਆਂ ਕਿੱਧਰ ਨੂੰ ਜਾਣਗੀਆਂ? ਹਾਲੇ ਤੱਕ ਵੀ ਇਸ ਗੱਲ ਦੀ ਕੋਈ ਸੋਚ ਨਹੀਂ ਹੈ। ਬਸ ਏਸੀਆਂ ਨੂੰ ਕਹਿਤਾ, ਡੀਸੀਆਂ ਨੂੰ ਕਹਿਤਾ, ਤੇ ਜਨਾਬ ਜੀ ਹੁਣ ਜਾ ਕੇ ਜੀ ਕਿਸਾਨ ਨੂੰ ਇਸ ਗੱਲ ਦੇ ਉੱਤੇ ਕਾਇਲ ਕਰੋ ਵੀ ਕਿਸੇ ਤਰ੍ਹਾਂ ਦਿੰਦੇ ਤੁਸੀਂ ਪਰਚੇ ਫਿਰਦੇ ਆ, ਕਹਿੰਦੇ ਤੁਸੀਂ ਮਾਫੀਆ। ਕਿਹੜੇ ਮੂੰਹ ਨਾਲ ਤੁਸੀਂ ਉਹਦੇ ਕੋਲ ਜਾਓਗੇ? ਕਿਸਾਨ ਬੜਾ ਤਪਿਆ ਬੈਠਾ, ਇਹ ਉਹਦੇ ਨਾਲ ਉਹਦੇ ਕੋਲੋਂ ਤੁਸੀਂ ਕਣਕ ਕਢਾਉਣਾ ਚਾਹੁੰਦੇ ਆ। ਮੈਂ ਇਹ ਕਹੂੰਗਾ ਕਿਸਾਨ ਵੀਰਾਂ ਨੂੰ ਵੀ ਕਣਕ ਲਾਓ, ਤੇ ਹਕੂਮਤ ਨੂੰ, ਸਰਕਾਰਾਂ ਨੂੰ ਮੈਂ ਇਹ ਗੱਲ ਕਰੂੰਗਾ ਵੀ ਜੇ ਉਹਦੇ ਕੋਲੋਂ ਕਣਕ ਲਵਾਉਣਾ ਚਾਹੁੰਦੇ ਆ ਨਾ ਤੇ ਉਹਨੂੰ ਸਹੂਲਤਾਂ ਦਿਓ। ਉਹਨੂੰ ਕੋਈ ਆ ਜਿਹੜੇ ਏਸੀਆਂ ਦੇ ਵਿੱਚ ਤੁਹਾਡੇ ਮੈਸ਼ਤਦਾਨ ਬੈਠੇ ਨੇ ਇਹਨਾਂ ਨੂੰ ਬਾਹਰ ਕੱਢੋ, ਇਹ ਜ਼ਿਮੀਂਦਾਰਾਂ ਦੇ ਕੋਲ ਆਣ। ਤੁਸੀਂ ਜ਼ਿਮੀਂਦਾਰਾਂ ਦੇ ਕੋਲ ਆਓ, ਆ ਕੇ ਦੱਸੋ ਵੀ ਕਿੱਦਾਂ ਉਹ ਲਾਵੇ ਤੇ ਉਹਨੂੰ ਕੀ ਬਚਤ ਹੋਊਗੀ ਤੇ ਕੀ ਤੁਸੀਂ ਉਹਨੂੰ ਦੋਗੇ। ਮੈਂ ਆਪਣੀ ਕਣਕ ਪਿਛਲੇ ਸਾਲ ਜਿਹੜੀ ਆ ਮੈਂ ਉਹ ਘਰ ਰੱਖ ਕੇ ਦੇਖੀ, ਇੱਥੇ ਤੱਕ ਹੋ ਗਿਆ ਕਿ ਉਹ ਲੱਗਣ ਤੇ ਆ ਗਈ 1.5-2 ਮਹੀਨੇ। ਸਾਡੇ ਕੋਲ ਤਾਂ ਸਟੋਰੇਜ ਦੀ ਕਪੈਸਿਟੀ ਵੀ ਨਹੀਂ ਹੁੰਦੀ ਵੀ ਅਸੀਂ ਉਹਨੂੰ ਸਟੋਰ ਕਿੱਥੇ ਕਰਕੇ ਰੱਖ ਲਈਏ। ਅਸੀਂ ਆ ਬਿੱਲਾਂ ਰਾਹੀਂ, ਆ ਬਿਜਲੀ ਦਾ ਬਿੱਲ ਤੇ ਘਰ ਦੇ ਬਿੱਲਾਂ ਰਾਹੀਂ ਮੈਂ ਸਾਰੀ ਕਣਕ ਜਿਹੜੀ ਆਪਣੀ ਵੇਚੀ। ਤੇ ਇਹ ਜਿਹੜਾ ਮੇਰਾ ਹਾਲ ਆ, ਇਹ ਸਾਰੇ ਜ਼ਿਮੀਂਦਾਰਾਂ ਦਾ ਹਾਲ ਇਹੀ ਆ। ਕਿਹਨੂੰ ਕੀ ਬਚਿਆ? ਕਿੱਧਰ ਨੂੰ ਜਾਵੇ ਕਿਸਾਨ? ਤੇ ਮੈਂ ਤਾਂ ਫਿਰ ਵੀ ਆਪਣੀ ਦੂਸਰੀ ਵੀਡੀਓ ਦੇ ਵਿੱਚ ਵੀ ਇਹੀ ਕਹਿਣਾ, ਕਣਕ ਵੀ ਲਾਓ ਜ਼ਰੂਰ। ਆਪਣੇ ਜ਼ਿਮੀਂਦਾਰ ਭਰਾਵਾਂ ਨੂੰ ਮੈਂ ਕਹੂੰਗਾ ਕਿ ਲਾਓ, ਲੇਕਿਨ ਇੰਨੀ ਲਾਓ ਕਿ ਚਲੋ ਯਾਰ ਸਾਡੇ ਮੁਲਕ ਦਾ ਵੀ ਸਰ ਜਵੇ, ਸਾਡੇ ਘਰ ਦਾ ਵੀ ਨਿਜ਼ਾਮ ਚੱਲੇ, ਫਸਲਾਂ ਵੰਡ ਕੇ ਲਾਓ। ਬਸ ਮੇਰੀ ਤਾਂ ਇਹੀ ਇੰਨੀ ਗੁਜ਼ਾਰਿਸ਼ ਕਾਦੀ ਸੀ। ਇਹ ਮੇਰੇ ਅੰਦਰ ਦਾ ਬਾਲ ਸੀਗਾ ਜਿਹੜਾ ਇਹ ਮੈਂ 6 ਮਹੀਨਿਆਂ ਬਾਅਦ ਕੱਢਿਆ। ਜਿਹੜਾ ਟਾਈਮ ਮੈਂ ਕੱਟ ਕੇ ਆਇਆ ਨਾ, ਉਵੇਂ ਦਾ ਟਾਈਮ ਹੀ ਮੇਰੇ ਨਾਲ ਮੇਰੇ ਗੁਆਂਢੀਆਂ ਨੇ, ਮੇਰੇ ਰਿਸ਼ਤੇਦਾਰਾਂ ਨੇ, ਸਾਰੇ ਜ਼ਿਮੀਂਦਾਰਾਂ ਨੇ ਉਹੋ ਜਿਹਾ ਹੀ ਜਿਹੜਾ ਉਹ ਟਾਈਮ ਕੱਢਿਆ ਆ, ਉਹੋ ਜਿਹਾ ਹੀ ਵੇਲਾ ਕੱਢਿਆ। ਤੇ ਬਸ ਮੈਂ ਆਹੀ ਇੰਨੀ ਸਾੜ ਹੀ ਫਕਣਾ ਸੀ, ਉਹ ਮੈਂ ਫਕ ਲਿਆ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ। ਅੱਲਾਹ ਹਾਫਿਜ਼।